ਅਪਡੇਟ ਕਹਿ ਲਏ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਕੈਲੀਫੋਰਨੀਆ ਦੇ ਵਿੱਚ ਜੇ ਤੁਹਾਨੂੰ ਹੋਮ ਇੰਸ਼ੋਰੈਂਸ ਲੈਣ ਦੇ ਵਿੱਚ ਦਿੱਕਤ ਆ ਰਹੀ ਆ ਤੇ ਇਹਨਾਂ ਦੇ ਕੋਲ ਵਧੀਆ ਹੋਮ ਇੰਸ਼ੋਰੈਂਸ ਦੀਆਂ ਕੰਪਨੀਆਂ ਨੇ। ਇਹਨਾਂ ਦੇ ਨਾਲ ਇਹਨਾਂ ਤੋਂ ਕੋਟ ਲੈਣ ਦੇ ਲਈ ਜਾਂ ਹੋਰ ਜਾਣਕਾਰੀ ਲਈ ਕਾਲ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698। ਜੀ, ਖਬਰਾਂ ਦੇ ਵੱਲ ਆਈਏ ਤੇ ਜਿਹੜੀ ਕੈਲੀਫੋਰਨੀਆ ਦੇ ਕੁਝ ਹਿੱਸਿਆਂ ਦੇ ਵਿੱਚ ਖਾਸ ਕਰਕੇ ਪਲੇਰਮੋ ਕਾਉਂਟੀ ਦੇ ਇਲਾਕਿਆਂ ਦੇ ਵਿੱਚ ਉੱਥੇ ਜਿਹੜੀ ਅੱਗ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਬਿਊਟ ਕਾਉਂਟੀ ਦੇ ਇਲਾਕਿਆਂ ਦੇ ਵਿੱਚ ਕਹਿ ਸਕਦੇ ਆਪਾਂ। ਤੇ ਅਧਿਕਾਰੀਆਂ ਦਾ ਦਾਅਵਾ ਇਹ ਹੈ ਕਿ ਇੱਥੇ ਅੱਗ ਤੇ ਕਾਬੂ ਪਾਉਣ ਦੇ ਲਈ ਜੱਦੋਜਹਿਦ ਤਾਂ ਕੀਤੀ ਜਾ ਰਹੀ ਹੈ, ਪਰ ਬਾਵਜੂਦ ਇਸ ਦੇ ਪਲੇਰਮੋ ਤੇ ਔਰੋਵਿਲ ਦੇ ਅਜਿਹੇ ਕਈ ਰਿਹਾਇਸ਼ੀ ਇਲਾਕੇ ਨੇ ਜਿੱਥੋਂ ਰੈਜ਼ੀਡੈਂਸ ਨੂੰ ਉੱਥੋਂ ਇਵੈਕੂਏਟ ਕਰਨਾ ਪਿਆ, ਉੱਥੋਂ ਕੱਢਣਾ ਪਿਆ। 7:22 ਦੇ ਉੱਤੇ ਜਿਹੜੀ ਇਹ ਕਾਲ ਦੀ ਅੱਗ ਲੱਗਣ ਦੀ ਜਿਹੜੀ ਕਾਲ ਉਹ ਆਈ ਸੀਗੀ ਤੇ ਉਸ ਤੋਂ ਬਾਅਦ ਅੱਗ ਬੁਝਾਊ ਦਸਤੇ ਉੱਥੇ ਡਿਪਲੋਏ ਕੀਤੇ ਗਏ ਸੀਗੇ। ਅਧਿਕਾਰੀਆਂ ਦੇ ਦੱਸਣ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਜਿਹੜੇ ਕਈ ਵੱਡੀ ਗਿਣਤੀ ਦੇ ਵਿੱਚ ਬਲਡੋਜ਼ਰ ਤੇ ਹੋਰ ਜਿੰਨਾ ਵੀ ਇਕਵਿਪਮੈਂਟ ਹੈ, ਕ੍ਰਿਊ ਆ, ਉਹ ਉੱਥੇ ਡਿਪਲੋਏ ਕੀਤੇ ਗਏ ਨੇ। ਮਲਟੀਪਲ ਏਜੰਸੀਜ਼ ਫਰੋਮ ਅਕ੍ਰੋਸ ਦਾ ਏਰੀਆ ਦੱਸਿਆ ਜਾ ਰਿਹਾ ਕਿ ਉਹ ਰਿਸਪੌਂਡ ਕਰ ਰਹੀਆਂ ਨੇ ਇਸ ਅੱਗ ਨੂੰ, ਪਰ ਬਾਵਜੂਦ ਇਸ ਦੇ ਇਹਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ। ਜਿਹੜੇ ਕੈਲੀਫੋਰਨੀਆ ਫਾਇਰ ਡਿਪਾਰਟਮੈਂਟ ਦੇ ਨੇ ਬਿਊਟ ਯੂਨਿਟ ਦੇ ਡੈਨ ਕੋਲਿੰਸ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਹ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੈਦਰ ਤੇ ਥੰਡਰ ਸਟੋਰਮ ਦੇ ਕਰਕੇ ਜਿਹੜਾ ਇਹ ਏਰੀਏ ਦੇ ਵਿੱਚ ਹੋ ਸਕਦਾ ਹੈ ਕਿ ਮੀਂਹ ਪੈ ਜੇ ਤੇ ਉਸ ਤੋਂ ਬਾਅਦ ਸਾਨੂੰ ਅੱਗ ਤੇ ਕਾਬੂ ਪਾਉਣ ਦੇ ਵਿੱਚ ਥੋੜ੍ਹੀ ਜਿਹੀ ਮਦਦ ਤਾਂ ਜ਼ਰੂਰ ਮਿਲੂਗੀ, ਪਰ ਫਿਲਹਾਲ ਸਾਨੂੰ ਇਹ ਹੈ ਕਿ ਜਿਹੜੇ ਇਲਾਕਿਆਂ ਵੱਲ ਨੂੰ ਅੱਗ ਵੱਧ ਰਹੀ ਆ ਉੱਥੋਂ ਲੋਕਾਂ ਨੂੰ ਕੱਢਣਾ ਕਿਵੇਂ ਹੈ। ਹਾਲੇ ਤੱਕ ਬੇਸ਼ੱਕ ਇੱਥੋਂ ਦੇ ਰੈਜ਼ੀਡੈਂਸ ਨੂੰ ਕੱਢਿਆ ਤਾਂ ਗਿਆ, ਇਵੈਕੂਏਟ ਤਾਂ ਕੀਤਾ ਗਿਆ, ਪਰ ਕਿਸੇ ਤਰ੍ਹਾਂ ਦੇ ਕੋਈ ਜ਼ਖਮੀ ਜਾਂ ਕਿਸੇ ਤਰ੍ਹਾਂ ਦੇ ਕੋਈ ਜਾਨੀ ਨੁਕਸਾਨ ਦੀ ਜਿਹੜੀ ਖਬਰ ਆ ਉਹ ਨਹੀਂ ਮਿਲੀ ਹੈ। ਜੀ ਬਿਲਕੁਲ। ਅਪਾਚੀ ਫਾਇਰ ਇਸ ਨੂੰ ਜਿਹੜਾ ਉਹ ਦੱਸਿਆ ਜਾ ਰਿਹਾ, ਇਹ ਜਿਹੜੀ ਅੱਗ ਆ ਉਸ ਸ਼ਹਿਰ ਦੇ ਨਜ਼ਦੀਕ ਲੱਗੀ ਆ, ਪੈਰਾਡਾਈਸ, ਜੋ ਕਿ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਭਿਆਨਕ ਅੱਗ ਜਿੱਥੇ ਲੱਗੀ ਸੀ ਉਸ ਦੇ ਨਜ਼ਦੀਕ ਇਹ ਅੱਗ ਲੱਗੀ ਆ। 15% ਇਸ ਨੂੰ ਕੰਟੇਨਡ ਹੁਣ ਤੱਕ ਦੱਸਿਆ ਗਿਆ। 600 ਏਕੜ ਤੋਂ ਵੱਧ ਇਸ ਨੇ ਆਪਣੇ ਜਿਹੜਾ ਇਹੋ ਚੀਜ਼ਾਂ ਨੂੰ ਜਿਹੜਾ ਉਹ ਸਾੜ ਦਿੱਤਾ। 2018 ਦੇ ਵਿੱਚ ਜਿਹੜੀ ਕੈਂਪ ਫਾਇਰ ਆ ਪੈਰਾਡਾਈਸ ਦੇ ਟਾਊਨ ਦੇ ਵਿੱਚ ਲੱਗੀ ਸੀ, ਇਹ ਪਲਰਮੋ ਦੇ ਨਾਲੋਂ 30 ਮੀਲ ਮਹਿਜ ਜਿਹੜਾ ਉਹ ਦੂਰ ਆ। ਤੇ ਇਸ ਅੱਗ ਦੇ ਕਰਕੇ ਜਿਹੜੀ ਉਹ ਕੈਂਪ ਫਾਇਰ ਸੀ ਉਹਦੇ ਕਰਕੇ 85 ਲੋਕਾਂ ਦੀ ਮੌਤ ਜਿਹੜੀ ਹੋਈ ਸੀ। 14,000 ਬਿਲਡਿੰਗਸ ਉਹ ਜਿਹੜੀਆਂ ਡਿਸਟਰੋਏ ਹੋ ਗਈਆਂ ਸੀ, ਨਸ਼ਟ ਹੋ ਗਈਆਂ ਸੀ। 26,000 ਜਿਹੜੇ ਰੈਜ਼ੀਡੈਂਟਸ ਉੱਥੇ ਜਿਹੜੇ ਰਹਿਣ ਵਾਲੇ ਸੀ ਉਹ ਘਰੋਂ ਬੇਘਰ ਹੋ ਗਏ ਸੀ। ਹੁਣ ਹੌਲੀ ਹੌਲੀ ਜਿਹੜੇ ਆ ਉੱਥੇ ਦੁਬਾਰਾ ਮੁੜ ਵਸੇਵਾ ਜਿਹੜਾ ਉਹ ਹੋਣਾ ਸ਼ੁਰੂ ਹੋ ਰਿਹਾ ਹੈਗਾ। ਸੋ ਇਹ ਅੱਗਾਂ ਇਸ ਵਾਰ ਬਹੁਤ ਲੱਗ ਰਹੀਆਂ। ਕੱਲ ਜਿਹੜਾ ਮੀਂਹ ਪਿਆ ਆ ਤੇ ਕਈ ਥਾਵਾਂ ਦੇ ਉੱਤੇ ਜਿਹੜੇ ਥੰਡਰਸਟਾਰਮ, ਬਿਜਲੀ ਡਿੱਗੀ ਆ, ਉਹਦੇ ਕਰਕੇ ਵੀ ਅੱਗਾਂ ਹੋਰ ਜਿਹੜੀਆਂ ਉਹ ਲੱਗਣ ਦੀ ਸੰਭਾਵਨਾ ਪ੍ਰਗਟਾਈ ਜਿਹੜੀ ਉਹ ਜਾ ਰਹੀ ਆ। ਸੋ ਹੋਪਫੁਲੀ ਭਾਈ ਬਚਾ ਰਵੇ ਤੇ ਬਾਕੀ ਆਪਣੇ ਆਲੇ ਦੁਆਲੇ ਨੂੰ ਕਲੀਨ ਅਪ ਰੱਖੋ ਤੇ ਐਮਰਜੈਂਸੀ ਦੇ ਲਈ, ਕਿਸੇ ਵੀ ਤਰੀਕੇ ਦੀ ਐਮਰਜੈਂਸੀ ਦੇ ਲਈ ਆਪਣੇ ਆਪ ਨੂੰ ਤੁਸੀਂ ਤਿਆਰ ਵੀ ਰੱਖੋ। ਤੇ ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਵੋਟਰਸ ਚਾਹੁੰਦੇ ਨੇ ਵੀ ਜਿਹੜੇ ਡਿਸਟ੍ਰਿਕਟ ਅਟਰਨੀਜ਼ ਆ ਜਾਂ ਜਿਹੜੇ ਸ਼ੈਰਿਫਸ ਆ ਉਹਨਾਂ ਦੀਆਂ ਟਰਮ ਲਿਮਿਟਸ ਜਿਹੜੀਆਂ ਆ ਉਹ ਹੋਣੀਆਂ ਚਾਹੀਦੀਆਂ ਆ। ਬਰਕਲੀ ਦੇ ਦੁਆਰਾ ਕਰਾਈ ਗਈ ਇੱਕ ਪੋਲ ਦੇ ਵਿੱਚ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। 5,000 ਰਜਿਸਟਰਡ ਵੋਟਰਸ ਨੂੰ ਸਰਵੇ ਕੀਤਾ ਗਿਆ UC ਬਰਕਲੀ ਦੀ ਇੰਸਟੀਚਿਊਟ ਆਫ ਗਵਰਨਮੈਂਟਲ ਸਟੱਡੀਜ਼ ਦੇ ਦੁਆਰਾ, ਜਿਹਦੇ ਵਿੱਚੋਂ 3/4 75% ਤੋਂ ਵੱਧ ਲੋਕਾਂ ਨੇ ਇਹ ਕਿਹਾ ਵੀ ਜਿਹੜੀਆਂ ਟਰਮ ਲਿਮਿਟਸ ਆ ਉਹ ਸੈੱਟ ਹੋਣੀਆਂ ਚਾਹੀਦੀਆਂ ਆ। ਕੱਲਾ ਕੈਲੀਫੋਰਨੀਆ ਹੀ ਨਹੀਂ, ਕਾਂਗਰਸ ਦੇ ਵਿੱਚ ਵੀ ਇਸ ਦੇ ਉੱਤੇ ਜਿਹੜੀ ਚਰਚਾ ਹੁੰਦੀ ਰਹੀ ਆ। ਕਈ ਪੋਲੀਟੀਸ਼ੀਅਨ ਆ ਕੇ ਗੱਲਾਂ ਕਰਦੇ ਰਹਿੰਦੇ ਆ, ਪਰ ਜਦੋਂ ਉਹਨਾਂ ਦੀ ਆਪਣੀ ਕੁਰਸੀ ਦੀ ਸੱਤਾ ਦੀ ਗੱਲ ਆਉਂਦੀ ਆ ਤਾਂ ਇੱਥੇ ਵੀ ਆਪਾਂ ਇਹ ਦੇਖਦੇ ਹਾਂ ਵੀ ਉਹ ਕੁਰਸੀ ਛੱਡਣ ਨੂੰ
ਧਿਆਨ ਨਹੀਂ ਆ। ਕਾਊਂਟੀ ਸੁਪਰਵਾਈਜ਼ਰਸ ਦੇ ਲਈ ਉਹ ਕਹਿੰਦੇ ਆ ਵੀ ਟਰਮਸ ਜਿਹੜੀਆਂ ਉਹ ਛੋਟੀਆਂ ਕੀਤੀਆਂ ਜਾਣੀਆਂ ਚਾਹੀਦੀਆਂ। 77% ਲੋਕ ਕਹਿੰਦੇ ਆ, 77% ਹੀ ਕਹਿੰਦੇ ਡਿਸਟ੍ਰਿਕਟ ਅਟਾਰਨੀਜ਼ ਦੀਆਂ ਜਿਹੜੀਆਂ ਲਿਮਿਟ ਆ, ਟਰਮ ਲਿਮਿਟ ਜਿਹੜੀ ਆ ਉਹ ਹੋਣੀ ਚਾਹੀਦੀ ਆ। ਤੇ ਇਸੇ ਤਰੀਕੇ ਦੇ ਨਾਲ 73% ਲੋਕ ਸ਼ੈਰਿਫਸ ਦੀ ਜਿਹੜੀ ਟਰਮ ਲਿਮਿਟ ਆ ਉਸ ਦੇ ਹੱਕ ਦੇ ਵਿੱਚ ਆ। ਐਲਏ ਕਾਊਂਟੀ ਦੇ ਵੋਟਰਸ ਦੇ ਵਿੱਚ 78% ਇਹ ਸਟਰੋਂਗਲੀ ਜਾਂ ਫੇਵਰੇਬਲੀ ਇਹ ਕਹਿੰਦੇ ਆ ਵੀ ਟਰਮ ਲਿਮਿਟਸ ਜਿਹੜੀਆਂ ਹੋਣੀਆਂ ਚਾਹੀਦੀਆਂ। ਮਹਿਜ 10% ਲੋਕ ਹੀ ਇਸ ਵਿਚਾਰ ਦੇ ਉਲਟ ਜਿਹੜੇ ਉਹ ਦੇਖੇ ਗਏ ਆ। ਐਲਏ ਕਾਊਂਟੀ ਦੇ ਸੁਪੀਰੀਅਰ ਕੋਰਟ ਦੇ ਇੱਕ ਫੈਸਲੇ ਨੇ ਜਿਹੜੀਆਂ ਟਰਮ ਲਿਮਿਟਸ ਆ ਸ਼ੈਰਿਫਸ ਦੇ ਲਈ ਉਸ ਨੂੰ ਵੋਇਡਡ ਕਰ ਦਿੱਤਾ ਸੀ, ਯਾਨੀ ਕਿ ਉਸ ਨੂੰ ਚੁੱਕ ਦਿੱਤਾ ਸੀ 2004 ਦੇ ਫੈਸਲੇ ਦੇ ਵਿੱਚ। ਤੇ ਇਸੇ ਤਰੀਕੇ ਦੇ ਨਾਲ ਡਿਸਟ੍ਰਿਕਟ ਅਟਾਰਨੀਜ਼ ਦੇ ਲਈ 2006 ਦੇ ਵਿੱਚ ਇੱਕ ਫੈਸਲੇ ਦੇ ਦੌਰਾਨ ਇਹ ਜਿਹੜੀਆਂ ਟਰਮ ਲਿਮਿਟਸ ਆ ਉਹ ਹਟਾ ਦਿੱਤੀਆਂ ਗਈਆਂ ਸੀਗੀਆਂ। ਸੋ ਕਹਿੰਦੇ ਵੀ ਅਲਾਮੀਡਾ ਕਾਊਂਟੀ ਦੇ ਕੀਥ ਕਾਰਸਨ ਜੋ ਕਿ 1992 ਦੇ ਵਿੱਚ ਪਹਿਲੀ ਵਾਰ ਇਲੈਕਟ ਹੋਏ ਸੀ, ਉਹ ਹੁਣ ਜਾ ਕੇ ਆਪਣੀ ਜਿਹੜੀ ਆ ਰਿਟਾਇਰ ਹੋਣ ਜਾ ਰਹੇ ਆ ਇਸ ਟਰਮ ਤੋਂ ਬਾਅਦ ਦੇ ਵਿੱਚ। ਇਹ ਸੂਬੇ ਦੇ ਵਿੱਚ ਸਭ ਤੋਂ ਲੌਂਗੈਸਟ ਸਰਵਿੰਗ ਕਾਊਂਟੀ ਸੁਪਰਵਾਈਜ਼ਰ ਦੇ ਵਜੋਂ ਇਤਿਹਾਸ 'ਚ ਉਹਨਾਂ ਦਾ ਨਾਮ ਦਰਜ ਆ। ਪਰ ਲੋਕ ਇਹ ਕਹਿ ਰਹੇ ਆ ਵੀ ਇੰਨਾ ਲੰਮਾ ਸਮਾਂ ਜਾਂ ਇੰਨੀਆਂ ਜ਼ਿਆਦੀਆਂ ਟਰਮਸ ਇੱਕ ਬੰਦੇ ਦੇ ਕੋਲ ਜਾਂ ਇੱਕ ਇਨਸਾਨ ਦੇ ਕੋਲ ਨਹੀਂ ਹੋਣੀਆਂ ਚਾਹੀਦੀਆਂ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ। ਲਗਾਤਾਰ ਜਿਵੇਂ ਆਪਾਂ ਟੈਕ ਇੰਡਸਟਰੀ ਦੇ ਬਾਰੇ ਤੁਹਾਨੂੰ ਜਾਣਕਾਰੀਆਂ ਦੇ ਦੀਆਂ ਕਿ ਲੇ-ਆਫਸ ਜਾਰੀ ਨੇ ਤੇ layoffs.fyi ਦੇ ਆંકੜੇ ਨੇ ਜਿਹੜੇ ਕਿ ਇੱਕ ਵੈਬਸਾਈਟ ਨੇ ਪ੍ਰਕਾਸ਼ਿਤ ਕੀਤੇ ਨੇ। ਇਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਸੀਕਿੰਗ ਐਲਫਾ ਨਾਮ ਦੀ ਇੱਕ ਵੈਬਸਾਈਟ ਆ, ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਨਸ਼ਰ ਕੀਤਾ ਕਿ ਹੁਣ ਤੱਕ ਟੈਕ ਸੈਕਟਰ ਦੇ ਵਿੱਚ ਆਈਟੀ ਸੈਕਟਰ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹਦੇ ਵਿੱਚ ਹੁਣ ਤੱਕ ਇਸ ਸਾਲ ਦੇ ਵਿੱਚ 1 ਲੱਖ ਤੋਂ ਵੱਧ ਜਿਹੜੀਆਂ ਜੌਬਸ ਨੇ ਉਹ ਚਲੀਆਂ ਗਈਆਂ ਨੇ। ਹੁਣ ਤੱਕ 1 ਲੱਖ ਬੰਦਾ ਜਿਹੜਾ ਵੱਖ-ਵੱਖ ਕੰਪਨੀਆਂ ਦੇ ਵਿੱਚ ਉਹਨੂੰ ਲੇ-ਆਫ ਕੀਤਾ ਗਿਆ। ਇਹਨਾਂ ਨੇ ਇਹ ਵੀ ਦੱਸਿਆ ਕਿ 2022 ਤੋਂ ਬਾਅਦ ਜਿਹੜੀਆਂ ਲੇ-ਆਫ ਉਹਨਾਂ ਨੂੰ ਥੋੜ੍ਹੀ ਜਿਹੀ ਜ਼ਿਆਦੇ ਉਹਨਾਂ ਦੀ ਗਿਣਤੀ ਵਧੀ ਆ। ਇਹ ਕਹਿੰਦੇ ਕਿ 340 ਟੈਕ ਕੰਪਨੀ ਦਾ ਜਿਹੜਾ ਡਾਟਾ ਉਹਨੂੰ ਖੰਗਾਲਿਆ ਗਿਆ ਤੇ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ 99,672 ਇੰਪਲਾਈਜ਼ ਨੇ ਜਿਹੜੇ ਜਨਵਰੀ ਮਹੀਨੇ ਤੋਂ ਲੈ ਕੇ ਉਹਨਾਂ ਨੂੰ ਨੌਕਰੀਆਂ ਤੋਂ ਵਿੱਚੋਂ ਕੱਢ ਦਿੱਤਾ ਗਿਆ ਜਾਂ ਉਹਨਾਂ ਕੋਲੇ ਨੌਕਰੀਆਂ ਨਹੀਂ ਰਹੀਆਂ। ਉਹ ਕਹਿੰਦੇ ਕਿ 2,60,000 ਜਿਹੜੀਆਂ ਟੈਕ ਪੋਜੀਸ਼ਨਸ ਨੇ ਉਹਨਾਂ ਦੇ ਉੱਤੇ ਉਹਨਾਂ ਨੂੰ ਘਟਾਇਆ ਗਿਆ। 2023 ਦੇ ਵਿੱਚ ਪ੍ਰਭਾਵ ਪਿਆ ਸੀਗਾ। 2022 ਦੇ ਵਿੱਚ 1,65,269 ਜਿਹੜੀਆਂ ਜੌਬਸ ਨੇ ਉਹਨਾਂ ਦੇ ਉੱਤੇ ਅਸਰ ਪਿਆ ਸੀ। ਉਹਨਾਂ ਜੌਬਸ ਦੇ ਉੱਤੇ ਕੰਮ ਕਰ ਰਹੇ ਲੋਕਾਂ ਨੂੰ ਜੌਬ ਦੇ ਉੱਤੋਂ ਨੌਕਰੀ ਦੇ ਕੋਲ ਉੱਤੋਂ ਜਵਾਬ ਮਿਲ ਗਿਆ ਸੀਗਾ। ਟਿਕਟੌਕ ਦੀ ਜੇਕਰ ਉਹ ਉਦਾਹਰਨ ਦਿੰਦੇ ਨੇ, ਟਿਕਟੌਕ ਦੇ ਵਿੱਚੋਂ ਵੀ 2,000 ਜਿਹੜੀਆਂ ਨੇ ਹੁਣ ਤੱਕ ਪਿਛਲੇ ਕੁਆਰਟਰ ਦੀ ਗੱਲ ਕਰਦੇ ਨੇ ਤਾਂ 2,000 ਜਿਹੜੀਆਂ ਜੌਬਸ ਨੇ ਉਹਨਾਂ ਦੇ ਵਿੱਚ ਕੱਟ ਆਇਆ। ਇਹਦੇ ਨਾਲ ਉਹ ਦੱਸਦੇ ਨੇ ਮਾਈਕਰੋਸਾਫਟ ਜਿਹੜਾ ਉਹਨੇ ਵੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ 1500 ਇੰਪਲਾਈਜ਼ ਨੇ ਜਿਹੜੇ ਉਹਨਾਂ ਨੂੰ ਨੌਕਰੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ, ਮਤਲਬ ਉਹਨਾਂ ਨੇ ਕੰਮ ਤੋਂ ਜਵਾਬ ਦੇ ਦਿੱਤਾ। ਇਸੇ ਤਰ੍ਹਾਂ ਐਪਲ ਆ ਜਿਹਨੇ 600 ਇੰਪਲਾਈਜ਼ ਕੱਢੇ ਨੇ। ਇਸ ਤਰ੍ਹਾਂ ਮੇਟਾ ਜਿਹਨੇ ਪਿਛਲੇ ਮਹੀਨਿਆਂ ਦੇ ਵਿੱਚ ਮਾਰਕ ਜ਼ੁਕਰਬਰਗ ਨੇ ਇਹ ਗੱਲ ਦੱਸੀ ਸੀ ਕਿ ਅਸੀਂ ਵਾਈਸ ਪ੍ਰੈਜ਼ੀਡੈਂਟ ਜਿਹੜੀਆਂ ਪੋਜੀਸ਼ਨਸ ਨੇ ਸਾਡੀਆਂ ਕੰਪਨੀ ਦੇ ਵਿੱਚ ਵੱਖ-ਵੱਖ ਥਾਵਾਂ ਤੇ 300 ਉਹਦੇ ਵਿੱਚ ਅਸੀਂ ਉਹਨੂੰ 250 ਕਰਾਂਗੇ। ਸੋ ਬਹੁਤ ਸਾਰੀਆਂ ਜਿਵੇਂ ਸੋਨੀ ਇੰਪਲਾਈਜ਼ ਆ ਜਾਂ ਸੋਨੀ ਦੇ ਇੰਪਲਾਈਜ਼ ਆ ਜਾਂ ਉਹ ਜਿਹੜੀਆਂ ਹੋਰ ਵੀ ਕੰਪਨੀਆਂ ਨੇ ਜਿਹੜੀਆਂ ਟੈਕ ਸੈਕਟਰ ਦੇ ਵਿੱਚ ਕੰਮ ਕਰਦੀਆਂ ਨੇ, ਤਾਂ ਉਹਨਾਂ ਨੇ ਹੁਣ ਆਪਣੀਆਂ ਜੌਬਸ ਦੇ ਵਿੱਚ ਕੱਟ ਲਾਉਣਾ ਜਿਹੜਾ ਉਹ ਲਗਾਤਾਰ ਜਾਰੀ ਰੱਖਿਆ। 22 ਦੇ ਮੁਕਾਬਲੇ 23 ਦੇ ਵਿੱਚ ਵੱਧ ਨਜ਼ਰ ਆਇਆ। 23 ਦੇ ਮੁਕਾਬਲੇ ਹੁਣ 24 ਦੇ ਵਿੱਚ ਵੀ ਇਹ ਜਿਹੜੀਆਂ ਲੇ-ਆਫਸ ਦਾ ਲਗਾਤਾਰ ਜਾਰੀ ਨੇ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਸਟੇਟ ਆਫ ਦਾ ਸਟੇਟ ਐਡਰੈਸ ਉਹ ਦਿੱਤਾ। ਜੀ, ਇਹ ਜ਼ਿਕਰਯੋਗ ਗੱਲ ਆ ਵੀ ਇਸ ਵਾਰ ਇਹਨਾਂ ਨੇ ਪ੍ਰੀ ਰਿਕਾਰਡਡ ਸਟੇਟ ਆਫ ਦਾ ਸਟੇਟ ਐਡਰੈਸ ਦਿੱਤਾ। ਯੂਜਲੀ ਇਹ ਲਾਈਵ ਕਰਦੇ ਹੁੰਦੇ ਆ। ਇਸ ਦੇ ਕਈ ਤਰੀਕੇ ਦੇ ਜਿਹੜੇ ਅਰਥ ਆ ਉਹ ਕੱਢੇ ਜਾ ਰਹੇ ਆ। ਉਹਨਾਂ ਨੇ ਫਿਰ ਆਪਣੀਆਂ ਜਿਹੜੀਆਂ ਪ੍ਰੋਗਰੈਸਿਵ ਵੈਲਿਊਜ਼ ਆ ਉਸ ਨੂੰ ਠੀਕ ਦੱਸਦੇ ਹੋਏ ਰਿਪਬਲਿਕਨਸ ਦੇ ਉੱਤੇ ਨਿਸ਼ਾਨਾ ਜਿਹੜਾ ਆ ਉਹ ਸਾਧਿਆ। ਇਹ ਪ੍ਰੀ ਰਿਕਾਰਡਡ ਸੀਗਾ, ਆਨਲਾਈਨ ਸਿੱਧਾ ਜਿਹੜਾ ਉਹ ਪੋਸਟ ਕੀਤਾ ਗਿਆ। ਬਹੁਤ ਵਾਰੀ ਜਿਹੜੇ ਸੋਸ਼ਲ ਮੀਡੀਆ ਚੈਨਲਸ ਤੇ ਜਿਹੜੇ ਲਗਾਤਾਰ ਲਾਈਵ ਦੇਣ ਦੀ ਕਹਿ ਲਓ ਵੀ ਇਹ ਟ੍ਰੈਡੀਸ਼ਨ ਚੱਲਦਾ ਆ ਰਿਹਾ ਆ, ਉਸ ਤੋਂ ਜਿਹੜਾ ਆ ਉਹ ਉਲਟ ਰਹੇ। ਉਹਨਾਂ ਨੇ ਬਾਈ ਨੇਮ ਟਰੰਪ ਜਾਂ ਬਾਈਡਨ ਹੋਣਾ ਦਾ ਨਾਮ ਤਾਂ ਕਹਿੰਦੇ ਆ ਉਹ ਨਹੀਂ ਲਿਆ, ਪਰ ਜਿਹੜੇ ਟਰੰਪ ਹੋਣਾ ਦੇ ਕਈ ਬਿਆਨਾਂ ਦੀ ਉਹਨਾਂ ਨੇ ਵਰਤੋਂ ਕਰਦੇ ਹੋਏ ਇਹ ਕਿਹਾ ਵੀ ਜਿਹੜਾ ਫੈਸਿਜ਼ਮ ਆ, ਫਾਸ਼ੀਵਾਦ ਆ, ਉਹਦੇ ਕਰਕੇ ਇੱਥੇ ਹੇਟ ਤੇ ਡਿਸਟਰਕਸ਼ਨ ਆ ਉਹ ਇੱਥੇ ਫੈਲ ਰਹੀ ਆ। ਸੇਮ ਉਸੇ ਤਰੀਕੇ ਦੇ ਨਾਲ ਜਿੱਦਾਂ ਯੂਰਪ ਦੇ ਵਿੱਚ ਫੈਲੀ ਸੀ, ਜਿਸ ਤੋਂ ਬਾਅਦ ਚ ਵਰਲਡ ਵਾਰ 2 ਜਿਹੜਾ ਉਹ ਹੋਇਆ ਸੀ। ਇਮੀਗ੍ਰੇਸ਼ਨਸ ਨੂੰ ਪੋਇਜ਼ਨ ਕਰਨ ਵਾਲਾ ਅਮਰੀਕਨ ਬਲੱਡ ਦਾ ਜਿਹੜਾ ਬਿਆਨ ਆ ਉਹਦੇ ਉੱਤੇ ਵੀ ਇਹਨਾਂ ਨੇ ਜਿਹੜੇ ਆ ਆਪਣਾ
ਬਿਆਨ ਕਹਿ ਲਓ ਵੀ ਟਿੱਪਣੀ ਜਿਹੜੀ ਉਹ ਦਿੱਤੀ ਆ। ਹੁਣ ਜਿਹੜਾ ਪੋਲੀਟੀਕਲ ਟੋਨ ਜਿਹੜੇ ਨਿਊਸਮ ਹੋਣਾ ਦੀ ਸਪੀਚ ਦੀ ਆ, ਉਹ ਕਹਿੰਦੇ ਵੀ ਕਿਸੇ ਦੇ ਲਈ ਕੋਈ ਸਰਪ੍ਰਾਈਜ਼ ਤਾਂ ਨਹੀਂ ਸੀਗਾ। ਬਾਈਡਨ ਕੈਂਪੇਨ ਹੋਣਾ ਦੇ ਟੌਪ ਦੇ ਸਰੋਗੇਟ ਦੇ ਤੌਰ ਦੇ ਉੱਤੇ ਉਹ ਕੰਮਕਾਜ ਕਰਦੇ ਆ ਰਹੇ ਆ। ਜਿੱਥੇ ਬਾਈਡਨ ਹੁਣੀ ਨਹੀਂ ਪਹੁੰਚ ਰਹੇ, ਉੱਥੇ ਜਿਹੜੇ ਨਿਊਸਮ ਆ ਉਹਨਾਂ ਦੀ ਥਾਂ ਦੇ ਉੱਤੇ ਜਾ ਕੇ ਉਹਨਾਂ ਦੀ ਕਹਿ ਲਓ ਵੀ ਪ੍ਰਮੋਸ਼ਨ ਜਾਂ ਉਹਨਾਂ ਦੇ ਲਈ ਕੈਂਪੇਨ ਜਿਹੜਾ ਉਹ ਕਰਦੇ ਆ ਰਹੇ ਆ। ਕੱਲ ਹੀ ਜਿੱਦਾਂ ਆਪਾਂ ਜ਼ਿਕਰ ਕੀਤਾ ਸੀ, $47 ਬਿਲੀਅਨ ਦੇ ਘਾਟੇ ਵਾਲਾ ਜਿਹੜਾ ਬਜਟ ਆ ਇਹਨਾਂ ਨੇ ਪੇਸ਼ ਕੀਤਾ ਆ। ਬਜਟ ਡੈਫਿਸਿਟ ਜਿਹੜਾ ਚੱਲ ਰਿਹਾ ਆ, ਇਹ ਉਹੀ ਗਵਰਨਰ ਆ ਜਿਨ੍ਹਾਂ ਨੇ $100 ਬਿਲੀਅਨ ਦਾ ਤਕਰੀਬਨ ਸਰਪਲਸ ਵਾਲਾ ਬਜਟ ਆ ਇਸ ਟਾਈਮ ਸਾਲ ਡੇਢ ਸਾਲ ਦੇ ਵਿੱਚ ਘਾਟੇ ਦੇ ਵਿੱਚ ਜਿਹੜਾ ਤਬਦੀਲ ਕਰ ਰਿਹਾ। ਕੈਲੀਫੋਰਨੀਆ ਦੇ ਵਿੱਚ ਪ੍ਰਾਪਰਟੀ ਕ੍ਰਾਈਮ ਓਵਰਆਲ ਸਮੈਸ਼ ਐਂਡ ਗ੍ਰੈਬ ਤੇ ਓਵਰਆਲ ਜਿਹੜਾ ਕ੍ਰਾਈਮ ਆ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਹੋਇਆ ਆ ਤੇ ਬਾਰ-ਬਾਰ ਵਾਇਰਲ ਹੁੰਦਾ ਆ ਸੋਸ਼ਲ ਮੀਡੀਆ ਦੇ ਉੱਤੇ। ਉਹਨਾਂ ਨੇ ਨਾਲ ਦੇ ਨਾਲ ਉਹਨਾਂ ਲੋਕਾਂ ਨੂੰ ਵੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਵੀ ਜਿਹੜੇ ਕੈਲੀਫੋਰਨੀਆ ਨੂੰ ਵੈਸੇ ਭੰਡਦੇ ਰਹਿੰਦੇ ਆ ਉਹ ਡਿਲੂਜਨਲ ਨੇ, ਉਹਨਾਂ ਨੂੰ ਪਤਾ ਨਹੀਂ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਇਨਫੈਕਟ ਕੈਲੀਫੋਰਨੀਆ ਦਾ ਵਾਇਲੈਂਟ ਕ੍ਰਾਈਮ ਰੇਟ ਆ ਉਹ ਜੋ ਕਿ 1992 ਦੇ ਵਿੱਚ ਇੱਕਦਮ ਪੀਕ ਤੇ ਸੀ, ਉਹਦੇ ਨਾਲੋਂ ਅੱਧਾ ਜਿਹੜਾ ਆ ਉਹ ਹੋ ਗਿਆ ਹੈਗਾ ਆ। ਸੋ ਉਹਨਾਂ ਨੇ ਇਹ ਵੀ ਨੋਟ ਕਰਾਇਆ ਵੀ ਅਸੀਂ ਜਿਹੜੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਆਫਿਸਰਸ ਆ ਉਹ ਵਿਸ਼ੇਸ਼ ਤੌਰ ਦੇ ਉੱਤੇ ਓਕਲੈਂਡ ਦੇ ਵਿੱਚ ਲਾਏ ਆ, ਜਿੱਥੇ ਇਸ ਟਾਈਮ ਕ੍ਰਾਈਮ ਬਹੁਤ ਜ਼ਿਆਦਾ ਜਿਹੜਾ ਉਹ ਫੈਲਿਆ ਹੋਇਆ ਆ। ਪਰ ਲਾਈਵ ਜਿਹੜਾ ਸਟੇਟ ਆਫ ਦਾ ਸਟੇਟ ਐਡਰੈਸ ਨਾ ਦੇਣਾ, ਉਹਦੇ ਪਿੱਛੇ ਕੀ ਕਾਰਨ ਆ? ਮਿਨੀਮਮ ਵੇਜ ਜਿਹੜੀ ਵਧੀ ਆ ਉਹਦੇ ਕਰਕੇ ਜਿਹੜੇ ਬਿਜ਼ਨੈਸਿਸ ਬੰਦ ਹੋ ਰਹੇ ਆ ਜਾਂ ਛੱਡ ਰਹੇ ਆ, ਉਸ ਦੇ ਉੱਤੇ ਕੀ ਜਿਹੜਾ ਇਹ ਚਰਚਾ ਆ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਇਸ ਟਾਈਮ ਸਾਹਮਣੇ ਜਿਹੜਾ ਉਹ ਆ ਰਿਹਾ ਆ। ਸੋ ਕੈਲੀਫੋਰਨੀਆ ਨੂੰ ਰਿਪਬਲਿਕਨਸ ਫੇਲਡ ਸਟੇਟ ਦੇ ਤੌਰ ਦੇ ਉੱਤੇ ਜਿਹੜਾ ਉਹ ਦੱਸਦੇ ਆ। ਯੂਜਲੀ ਟ੍ਰੈਡੀਸ਼ਨ ਇਹ ਹੁੰਦਾ ਹੈ ਵੀ ਜਦ ਇਹ ਆਪਣਾ ਬਿਆਨ ਦੇ ਕੇ ਜਾਂ ਆਪਣੀ ਜਿਹੜੇ ਭਾਸ਼ਣ ਦੇ ਕੇ ਹਟਦੇ ਆ ਤਾਂ ਦੂਜੇ ਧਿਰ ਦੇ ਲੋਕਾਂ ਨੂੰ ਇਸ ਦਾ ਰਿਬਟਲ ਕਰਨ ਦਾ ਜਿਹੜਾ ਉਹ ਮੌਕਾ ਮਿਲਦਾ ਹੈ ਜਦੋਂ ਇਹ ਲਾਈਵ ਹੁੰਦਾ, ਜਦੋਂ ਵੀ ਕੋਈ ਕਰਦਾ ਆ। ਤੇ ਇਸ ਵਾਰ ਇਹਨਾਂ ਨੇ ਲਾਈਵ ਨਾ ਕਰਕੇ ਉਹ ਵੀ ਟ੍ਰੈਡੀਸ਼ਨ ਤੋਂ ਜਿਹੜਾ ਉਹ ਪਰੇ ਹੋਏ ਆ। ਕੀ ਇਹ ਪੋਲੀਟੀਕਲ ਡਿਵਾਈਸਿਵਨੈਸ ਜਾਂ ਇਹਨਾਂ ਨੂੰ ਕੋਈ ਡਰ ਸੀਗਾ ਜਿਸ ਕਰਕੇ ਇਹਨਾਂ ਨੇ ਲਾਈਵ ਨਹੀਂ ਕੀਤਾ? ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਮਾਪੇ ਸਾਰੇ ਜਿਹੜੇ ਉਹ ਚਿੰਤਤ ਰਹਿੰਦੇ ਨੇ ਸਕੂਲਾਂ ਦੇ ਵਿੱਚ ਮਾਹੌਲ ਨੂੰ ਲੈ ਕੇ ਆਪਣੇ ਬੱਚਿਆਂ ਦੇ ਨਾਲ ਕੀ ਕੁਝ ਵਾਪਰਿਆ ਉੱਥੇ। ਮੋਡੈਸਟੋ ਦੀ ਖਬਰ ਆ, ਮੋਡੈਸਟੋ ਸਿਟੀ ਸਕੂਲਸ ਦੇ ਜਿਹੜੇ EMPLOYEES ਨੇ ਉਹਨਾਂ ਦੇ ਵਿੱਚੋਂ ਇੱਕ ਨੂੰ ਅਰੈਸਟ ਕੀਤਾ ਗਿਆ ਬੱਚਿਆਂ ਦੇ ਨਾਲ ਜਿਸਮਾਨੀ ਸ਼ੋਸ਼ਣ ਦੇ ਇੱਕ ਮਾਮਲੇ ਦੇ ਵਿੱਚ। ਇਸ ਮਾਮਲੇ ਦੇ ਵਿੱਚ ਕਾਉਂਟੀ ਜਿਹੜੇ ਸ਼ੈਰਿਫ ਡਿਪਾਰਟਮੈਂਟ ਆ ਉਹਨੇ ਜਿਹੜੀ ਜਾਣਕਾਰੀ ਦਿੱਤੀ ਆ, ਉਹ ਕਹਿੰਦੇ ਕਿ 63 ਸਾਲਾ ਇੱਕ ਕੈਵਿਨ ਮੌਰਗਨ ਹੈ ਜਿਹਨੂੰ ਇਹਨਾਂ ਮਾਮਲਿਆਂ ਦੇ ਵਿੱਚ ਅਰੈਸਟ ਕੀਤਾ ਗਿਆ। ਉਹ ਇੱਕ ਅੰਡਰ ਕਵਰ ਡਿਟੈਕਟਿਵ ਜਿਹੜਾ ਸੀਗਾ, ਉਹਨੇ ਇੱਕ ਮਾਮਲੇ ਦੀ ਜਾਂਚ ਦੇ ਦੌਰਾਨ ਇਹ ਦੇਖਿਆ ਕਿ ਮੌਰਗਨ ਜਿਹੜਾ ਉਹ ਬੱਚਿਆਂ ਨੂੰ ਬਹਿਲਾ ਫੁਸਲਾ ਕੇ, ਜਿਵੇਂ ਆਪਾਂ ਕਹਿ ਦਿੰਦੇ ਹਾਂ, ਜਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਗਲਤ ਤਰੀਕੇ ਨਾਲ ਛੂੰਹਦਾ ਸੀਗਾ। ਉਹਦੀ ਅਟੈਂਸ਼ਨ ਸਹੀ ਨਹੀਂ ਸੀਗੀ ਤੇ ਇੱਕ ਬੱਚੇ ਨੂੰ ਉਹਨੇ ਇੱਕ ਪਾਰਕ ਦੇ ਵਿੱਚ ਵੀ ਸੱਦਿਆ ਸੀਗਾ। ਬਾਅਦ ਦੇ ਵਿੱਚ ਕੀ ਹੋਇਆ ਕਿ ਜਦੋਂ ਮੌਰਗਨ ਦੀ ਜਾਂਚ ਕੀਤੀ ਗਈ, ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀਗੀ, ਤਾਂ ਉਦੋਂ ਮੌਰਗਨ ਨੂੰ ਅਰੈਸਟ ਕੀਤਾ ਗਿਆ ਤੇ ਜਿਹੜੇ ਉਹਦੇ ਕੋਲੋਂ ਇਲੈਕਟ੍ਰੋਨਿਕ ਡਿਵਾਈਸ ਜਿਹੜੀਆਂ ਲੱਭੀਆਂ ਗਈਆਂ ਸੀ, ਪੁਲਿਸ ਨੇ ਬਰਾਮਦ ਕੀਤੀਆਂ ਸੀਗੀਆਂ, ਉਹਨਾਂ ਦੀ ਵੀ ਫੋਰੈਂਸਿਕ ਜਿਹੜੀ ਸਕਰੀਨਿੰਗ ਆ ਉਹਦੀ ਕੀਤੀ ਗਈ ਤੇ ਪਤਾ ਲੱਗਿਆ ਕਿ ਇਹਦਾ ਜਿਹੜਾ ਇੰਟਰਨੈਟ ਤੇ ਇਹ ਜੋ ਵੀ ਚੀਜ਼ਾਂ ਰੱਖਦਾ ਸੀ ਜਾਂ ਇਹਦੇ ਲੈਪਟਾਪ ਦੇ ਵਿੱਚ, ਉਹ ਵੀ ਜਿਹੜੀ ਉਹਦੇ ਸਮੱਗਰੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜਾਂ ਉਹ ਜਿਹੜਾ ਡਾਟਾ ਉਹ ਕੋਈ ਬਹੁਤਾ ਸਹੀ ਨਹੀਂ ਸੀਗਾ। ਇਹਦੇ ਤੇ ਹੋਰ ਸ਼ੱਕ ਹੋਇਆ ਤੇ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਆਨਗੋਇੰਗ ਰਹੀ ਤੇ ਹੁਣ ਇਹਨੂੰ ਅਰੈਸਟ ਕਰ ਲਿਆ ਗਿਆ ਮੌਰਗਨ ਨੂੰ। ਤਾਂ ਜਿਹੜੇ ਇਹ ਸਕੂਲ ਦੀ ਜਿਹੜੀ ਇਹ ਘਟਨਾ ਵਾਪਰੀ ਹੈ, ਕੈਂਪਸ ਸੁਪਰਵਾਈਜ਼ਰ ਸੀਗਾ ਉਹ ਮਾਰਕ ਟਵੇਨ ਜੂਨੀਅਰ ਹਾਈ ਸਕੂਲ ਦੇ ਵਿੱਚ। ਤੇ ਮੋਡੈਸਟੋ ਜਿਹੜੀ ਜਿੰਨੇ ਵੀ ਸਕੂਲਸ ਆਉਂਦੇ ਨੇ ਮੋਡੈਸਟੋ ਸਿਟੀ ਸਕੂਲਸ ਦੇ ਵਿੱਚ ਜਿੰਨੇ ਵੀ ਸਕੂਲ ਨੇ, ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਘਟਨਾ ਨੇ ਸ਼ਰਮਸਾਰ ਕੀਤਾ। ਅਸੀਂ ਫਿਰ ਵੀ ਆਪਣੇ EMPLOYEES ਨੂੰ ਲਗਾਤਾਰ ਮੋਰਲ ਜਿਹੜੀਆਂ ਚੀਜ਼ਾਂ ਨੇ ਉਹ ਸਿਖਾਉਂਦੇ ਰਹਿੰਦੇ ਹਾਂ, ਐਥਿਕਸ ਸਿਖਾਉਂਦੇ ਰਹਿੰਦੇ ਹਾਂ, ਪਰ ਫਿਰ ਵੀ ਉਹ ਕਹਿੰਦੇ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੇ ਨਾਲ ਅਸੀਂ ਸ਼ਰਮਿੰਦਾ ਕਿ ਸਾਡੇ ਸਕੂਲ ਦੇ ਵਿੱਚ ਇਹ ਜਿਹੜੀ ਵਾਰਦਾਤ ਵਾਪਰੀ ਆ। ਤੇ ਨਾਲ ਹੀ ਉਹਨਾਂ ਨੇ ਮਾਪਿਆਂ ਨੂੰ ਕਿਹਾ ਕਿ ਆਪਣੇ ਬੱਚਿਆਂ ਦੇ ਨਾਲ ਜਾਂ ਅਧਿਆਪਕਾਂ ਦੇ ਨਾਲ ਤੁਸੀਂ ਗੱਲਬਾਤ ਕਰਦੇ ਰਿਹਾ ਕਰੋ ਜਦੋਂ ਕੋਈ ਵੀ ਚੀਜ਼ ਅਜਿਹੀ ਵਾਪਰੀ ਹੈ ਜਿਹੜੀ ਤੁਹਾਨੂੰ ਗਵਾਰਾ ਨਹੀਂ ਹੈ। ਜੀ, ਕੈਲੀਫੋਰਨੀਆ ਦੇ ਵਿੱਚ ਸਾਈਕੇਡੈਲਿਕ ਸਬਸਟੈਂਸਿਸ ਜਿਨ੍ਹਾਂ 'ਚ ਮਸ਼ਰੂਮਸ ਜਾਂ ਹੋਰ ਚੀਜ਼ਾਂ ਜਿਹੜੀਆਂ ਆਉਂਦੀਆਂ ਆ, ਉਸ ਨੂੰ ਵਰਤੋਂ ਦੇ ਲਈ, ਉਸ ਦੀ ਵਰਤੋਂ ਦੇ ਲਈ ਇੱਕ ਬਾਈ ਪਾਰਟੀਜ਼ਨ ਬਿੱਲ ਆਇਆ ਸੀਗਾ, ਪਰ ਉਹ ਇੱਕ ਵਾਰੀ ਫੇਰ ਕਹਿੰਦੇ ਆ ਡੈਡ ਹੋ ਗਿਆ ਆ। 3 ਕਾਉਂਟੀਜ਼ ਸੈਨ ਫਰਾਂਸਿਸਕੋ, ਸੈਨ ਡਿਏਗੋ ਤੇ ਸੈਂਟਾ ਕਰੂਜ਼ ਦੇ ਵਿੱਚ ਕਹਿੰਦੇ ਵੀ ਜਿਹੜੀਆਂ ਕੁਝ ਫੈਸਿਲਿਟੀਜ਼ 3 ਸਾਲ ਦੇ ਲਈ ਚਲਾਉਣ ਦੀ ਇਸ ਦੇ ਵਿੱਚ ਪ੍ਰੋਵੀਜ਼ਨ ਸੀਗੀ, ਮੱਦ ਸੀਗੀ, ਜਿਸ ਦੇ ਵਿੱਚ ਵੈਟਰਨਸ ਤੇ ਜਿਹੜੇ ਸਾਬਕਾ ਫਸਟ ਰਿਸਪੌਂਡਰਸ ਆ ਉਹਨਾਂ ਨੂੰ ਸਾਈਕੇਡੈਲਿਕ ਮਸ਼ਰੂਮਸ ਜਾਂ ਸਾਈਬਿਨ
ਜਿਹੜੀ ਦਵਾਈ ਆ ਉਹ ਸਾਈਕੇਡੈਲਿਕ ਹੀ ਹੁੰਦੀ ਆ, ਉਹ ਦਿੱਤੀ ਜਾ ਸਕਦੀ ਆ ਲਾਇਸੈਂਸਡ ਫਿਜ਼ੀਸ਼ੀਅਨ ਦੀ ਸੁਪਰਵਿਜ਼ਨ ਦੇ ਅਧੀਨ। ਉਹ ਅੱਜ ਕਮੇਟੀ ਦੇ ਵਿੱਚ ਡੈਡ ਹੋ ਗਿਆ। ਸੈਨੇਟਰ ਜੌਨ ਬੈਕਰ ਮੈਨਲੋ ਪਾਰਕ ਡੈਮੋਕ੍ਰੇਟ ਪਾਰਟੀ ਵੱਲੋਂ ਤੇ ਬ੍ਰਾਇਨ ਜੋਨਸ ਸੈਨ ਡਿਏਗੋ ਤੋਂ ਰਿਪਬਲਿਕਨ ਪਾਰਟੀ ਵੱਲੋਂ ਉਹਨਾਂ ਨੇ ਜਿਹੜਾ ਬਿੱਲ ਆ ਉਹ ਲਿਆਂਦਾ ਸੀ, ਜਿਸ ਦਾ ਨਾਮ ਇਹਨਾਂ ਨੇ ਹੀਲ ਓਵਰ ਹੀਰੋਜ਼ ਐਕਟ ਰੱਖਿਆ ਸੀਗਾ। ਪਰ ਕਹਿੰਦੇ ਵੀ ਇਹੀ ਦੇਖਿਆ ਗਿਆ ਆ ਵੀ ਕਮੇਟੀ ਦੇ ਵਿੱਚ ਇੱਕ ਹੋਰ ਜਿਹੜਾ ਬਿੱਲ ਇਸੇ ਤਰੀਕੇ ਦਾ ਪਿਛਲੇ ਮਹੀਨੇ ਵੀ ਡੈਡ ਜਿਹੜਾ ਉਹ ਹੋ ਗਿਆ ਸੀਗਾ। ਸੋ 17 ਕਹਿੰਦੇ ਵੀ ਵੈਟਰਨਸ ਹਰ ਵੀਕ ਸੁਸਾਈਡ ਦੇ ਨਾਲ ਮਰ ਰਹੇ ਆ, ਇਹ ਅਨਅਸੈਪਟੇਬਲ ਆ ਤੇ ਇਹਨਾਂ ਦੇ ਇਲਾਜ ਦੇ ਲਈ ਜਿਹੜਾ ਇੱਕ ਵੱਖਰਾ ਕੰਮ ਆ ਉਹ ਹੋਣਾ ਚਾਹੀਦਾ ਆ। ਆਲਰੇਡੀ ਜੇ ਦੇਖਿਆ ਜਾਵੇ ਤਾਂ ਸਿਟੀ ਲੈਵਲ ਦੇ ਉੱਤੇ ਬਰਕਲੇ, ਓਕਲੈਂਡ, ਸੈਨ ਫਰਾਂਸਿਸਕੋ ਤੇ ਸੈਂਟਾ ਕਰੂਜ਼ ਵਰਗੇ ਸ਼ਹਿਰਾਂ ਨੇ ਜਿਹੜਾ ਆ ਸਾਈਕੇਡੈਲਿਕ ਮਸ਼ਰੂਮਸ ਆ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਜਿਹੜਾ ਉਹ ਕਰ ਰਹੇ ਆ, ਵੋਟ ਪਾਈ ਆ ਤੇ ਜਿਸ ਦੇ ਕਰਕੇ ਤੁਸੀਂ ਉੱਥੇ ਪੋਜੈਸ਼ਨ ਜਾਂ ਇਹਨਾਂ ਦੀ ਸਬਸਟੈਂਸਿਸ ਦੀ ਵਰਤੋਂ ਜਿਹੜੀ ਆ ਉਹ ਕਰ ਸਕਦੇ ਆ। ਪਰ ਹੁਣ ਇਸ ਨੂੰ ਸਟੇਟ ਪੱਧਰ ਦੇ ਉੱਤੇ ਜਿਹੜਾ ਪਾਸ ਕਰਨ ਦੀ ਸੰਭਾਵਨਾ ਸੀ, ਉਸ ਨੂੰ ਜਿਹੜਾ ਆ ਹੁਣ ਇੱਕ ਵਾਰੀ ਫੇਰ ਝਟਕਾ ਲੱਗਾ ਆ, ਉਸ ਨੂੰ ਨਾ ਹੋ ਗਈ ਆ। ਇਸ ਤੋਂ ਪਹਿਲਾਂ ਗਵਰਨਰ ਗੈਵਿਨ ਨਿਊਸਮ ਨੇ 2023 ਦੇ ਵਿੱਚ ਵੀ ਅਜਿਹੇ ਇੱਕ ਬਿੱਲ ਨੂੰ ਵੀਟੋ ਜਿਹੜਾ ਉਹ ਕਰ ਦਿੱਤਾ ਸੀ, ਜਿਸ ਦੇ ਵਿੱਚ ਇਹਨਾਂ ਸਬਸਟੈਂਸਿਸ ਨੂੰ ਜਿਹੜਾ ਆ ਉਹ ਡੀਕ੍ਰਿਮੀਨਲਾਈਜ਼ ਯਾਨੀ ਕਿ ਕ੍ਰਾਈਮ ਤੋਂ ਮੁਕਤ ਜਿਹੜਾ ਉਹ ਕਰਨ ਦੀ ਇੱਕ ਕੋਸ਼ਿਸ਼ ਹੋਈ ਸੀਗੀ। ਆਲਰੇਡੀ ਇੱਕ ਇਦਾਂ ਦਾ ਬਿੱਲ ਆਪਣੇ ਗਵਾਂਢੀ ਜਿਹੜਾ ਸੂਬਾ ਆ ਓਰੇਗਨ ਦੇ ਵਿੱਚ ਪਾਸ ਜਿਹੜਾ ਉਹ ਹੋ ਚੁੱਕਾ ਆ ਤੇ ਹੁਣ ਉਸ ਤੋਂ ਪਰੇਸ਼ਾਨ ਹੋ ਕੇ ਇੱਕ ਹੋਰ ਬਿੱਲ ਲਿਆਂਦਾ ਜਾ ਰਿਹਾ ਆ ਉਸ ਨੂੰ ਮੋੜਨ ਦੇ ਲਈ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਰੋਜ਼ਵੈਲ ਤੋਂ ਆ ਰਹੀ ਹੈ। ਰੋਜ਼ਵੈਲ ਦੇ ਵਿੱਚ ਇੱਕ ਦੋ ਜਿਹੜੇ ਜੋੜੇ ਭਰਾ ਕਹਿ ਸਕਦੇ ਆ, ਉਹਨਾਂ ਬੱਚਿਆਂ ਨੂੰ ਦੇ ਡੁੱਬਣ ਦੇ ਮਾਮਲੇ ਦੇ ਵਿੱਚ ਇੱਕ ਸਵੀਮਿੰਗ ਪੂਲ ਦੇ ਵਿੱਚ ਡੁੱਬ ਗਏ ਸੀਗੇ। ਲਾ ਇਨਫੋਰਸਮੈਂਟ ਅਫੀਸ਼ੀਅਲਸ ਨੇ ਜਿਹੜੀ ਜਾਣਕਾਰੀ ਦਿੱਤੀ ਹੈ, ਉਸ ਮਾਮਲੇ ਦੇ ਵਿੱਚ ਹੁਣ ਉਹਨਾਂ ਨੇ ਇੱਕ ਔਰਤ ਨੂੰ ਜਿਹੜਾ ਉਹ ਅਰੈਸਟ ਕੀਤਾ, ਗ੍ਰਿਫਤਾਰ ਕੀਤਾ। 17 ਵਿਕਟੋਰੀਆ ਪੇਜ ਇਸ ਬੀਬੀ ਦਾ ਨਾਮ ਦੱਸਿਆ ਗਿਆ, ਜਿਹਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਨੇ, ਚਾਈਲਡ ਕਰੂਅਲੀ ਬਾਈ ਅਬਿਊਜ਼ ਜਾਂ ਹੋਰ ਲਾਪਰਵਾਹੀ ਦੇ, ਜਾਂ ਇਸ ਤਰੀਕੇ ਦੇ ਨਾਲ ਕਿ ਕਿਸੇ ਵੀ ਜਿਹੜਾ ਬੱਚਾ ਸਵੀਮਿੰਗ ਪੂਲ ਦੇ ਵਿੱਚ ਮਦਦ ਮੰਗ ਰਿਹਾ ਸੀਗਾ, ਉਹਨੂੰ ਲਾਪਰਵਾਹੀ ਵਰਤਣ ਦੇ ਜਾਂ ਉਹਨੂੰ ਇਗਨੋਰ ਕਰਨ ਦੇ ਕਈ ਤਰ੍ਹਾਂ ਦੇ ਦੋਸ਼ ਲੱਗੇ ਨੇ। ਅਸਲ ਦੇ ਵਿੱਚ ਹੋਇਆ ਕੀ ਸੀਗਾ, 2023 ਦੀ ਇਹ ਘਟਨਾ ਅਕਤੂਬਰ ਦੀ, ਜਦੋਂ ਉਹਨੇ ਦੋ ਸਕੇ ਭਰਾਵਾਂ ਨੂੰ ਪੂਲ ਦੇ ਵਿੱਚ ਤੈਰਨ ਲਈ ਤਾਂ ਛੱਡਤਾ ਤੇ ਬਾਅਦ ਦੇ ਵਿੱਚ ਉਹ ਉੱਥੋਂ ਚਲੀ ਗਈ। ਇਹਨਾਂ ਬੱਚਿਆਂ ਦੀ ਉਮਰ 2 ਸਾਲ ਦੇ ਨੇੜੇ-ਤੇੜੇ ਦੱਸੀ ਜਾ ਰਹੀ ਹੈ ਤੇ ਉਹਨੇ ਬਾਅਦ ਦੇ ਵਿੱਚ ਉਹਨਾਂ ਦੀ ਕੋਲੇ ਰਹਿਣ ਦੀ ਬਜਾਏ ਜਾਂ ਉਹਨਾਂ ਨੂੰ ਫਸਟ ਏਡ ਦੇਣ ਦੀ ਬਜਾਏ 5 ਮਿੰਟ ਤੱਕ ਉਹ ਉਹਨਾਂ ਤੋਂ ਦੂਰ ਰਹੀ ਜਾਂ 5 ਮਿੰਟ ਤੱਕ ਉਹ ਪਹੁੰਚੀ ਨਹੀਂ। ਉਸ ਤੋਂ ਬਾਅਦ ਉਹਨੇ 911 ਨੂੰ ਕਾਲ ਕੀਤੀ ਕਿ ਬੱਚੇ ਅਨਕੌਂਸ਼ੀਅਸ ਫੀਲ ਕਰ ਰਹੇ ਆ। 911 ਤੇ ਜਦੋਂ ਕਾਲ ਕੀਤੀ ਤਾਂ ਹਸਪੀਟਲ ਪਹੁੰਚਾਇਆ ਗਿਆ ਤੇ ਉੱਥੇ ਉਹਨਾਂ ਨੇ ਬੱਚਿਆਂ ਨੂੰ ਦੋਨਾਂ ਨੂੰ ਭਰਾਵਾਂ ਨੂੰ ਮ੍ਰਿਤਕ ਐਲਾਨ ਦਿੱਤਾ। 2 ਸਾਲ ਉਹਨਾਂ ਦੀ ਉਮਰ ਸੀਗੀ ਤੇ ਇਹ ਜਿਹੜੀ ਘਟਨਾ ਵਾਪਰੀ ਹੈ, ਇਹ ਘਟਨਾ ਵਾਪਰੀ ਹੈ ਕੇਅਰ ਗਿਵਰਸ ਇੱਕ ਹੋਮ ਆ, ਉੱਥੇ ਇਹ ਘਟਨਾ ਵਾਪਰੀ ਹੈ ਸੈਕਰਾਮੈਂਟੋ ਕਾਉਂਟੀ ਦੇ ਵਿੱਚ। ਹੁਣ ਚਾਈਲਡ ਪ੍ਰੋਟੈਕਟਿਵ ਸਰਵਿਸਿਜ਼ ਦੇ ਨਾਲ ਉਹ ਰਿਲੇਟਡ ਦੱਸਿਆ ਜਾ ਰਿਹਾ ਤੇ ਉੱਥੇ ਉਹਨਾਂ ਦੋਨਾਂ ਭਰਾਵਾਂ ਨੂੰ ਉਹਨਾਂ ਦੇ ਮਾਪੇ ਛੱਡ ਗਏ ਸੀਗੇ, ਪਰ ਇੱਕ ਬੀਬੀ ਦੀ ਲਾਪਰਵਾਹੀ ਕਰਕੇ ਕਹਿ ਲਓ ਜਾਂ ਇੱਕ ਬੀਬੀ ਦੇ ਘਟੀਆ ਅਟੈਂਪਟ ਕਰਕੇ ਕਹਿ ਲਓ ਜਾਂ ਕਿਸੇ ਵੀ ਤਰੀਕੇ ਨਾਲ ਕਹਿ ਲਓ, ਦੋ ਸਕੇ ਜਿਹੜੇ ਜੋੜੇ ਸੀਗੇ ਭਰਾ, ਉਹਨਾਂ ਦੀ ਮੌਤ ਹੋ ਗਈ। ਤੇ ਹੁਣ ਅਕਤੂਬਰ 2023 ਦਾ ਇਹ ਮਾਮਲਾ ਹੈ, ਪਰ ਉਸ ਤੋਂ ਬਾਅਦ ਜਾਂਚ ਦੇ ਚਲਦਿਆਂ 17 ਵਿਕਟੋਰੀਆ ਪੇਜ ਨੂੰ ਹੁਣ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ। ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਸਮਾਂ ਸਮਾਪਤ ਹੈ ਤੇ ਮਾਰਕੀਟ ਦਾ ਹਾਲ ਦੱਸਣ ਤੋਂ ਪਹਿਲਾਂ ਇੱਕ ਵਾਰੀ ਫਿਰ ਦੱਸ ਦੇਈਏ, 8 ਤੋਂ 13 ਜੁਲਾਈ ਤੱਕ ਇਸ ਟਾਈਮ ਆਰਟ ਕੈਂਪ ਉਹ ਹੋਣ ਜਾ ਰਿਹਾ ਹੈ। ਪੰਜਾਬੀ ਰੇਡੀਓ USA ਪੰਜਾਬੀ ਕਲਚਰਲ ਸੈਂਟਰ ਆ ਉਹਨਾਂ ਸਾਂਝੇ ਜਿਹੜੇ ਉਪਰਾਲੇ ਦੇ ਸਦਕਾ ਇਹ ਜਿਹੜਾ ਕੈਲੀਫੋਰਨੀਆ ਦੇ ਫਰੈਜ਼ਨੋ ਸ਼ਹਿਰ ਦੇ ਵਿੱਚ ਪੰਜਾਬੀ ਰੇਡੀਓ USA ਦਾ ਜਿਹੜਾ ਕੰਪਲੈਕਸ ਆ 2125 ਨਾਰਥ ਬਾਰਟਨ ਐਵੀਨਿਊ, ਇੱਥੇ ਜਿਹੜਾ ਕੈਂਪ ਲੱਗੇਗਾ। 5 ਰੋਜ਼ਾ ਇਹ ਕੈਂਪ ਹੋਵੇਗਾ 8 ਤੋਂ 13 ਜੁਲਾਈ ਤੱਕ, ਜਿਸ ਦੇ ਵਿੱਚ 18 ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਆ ਉਹ ਭਾਗ ਲੈ ਸਕਦੇ ਆ। ਆਪਣੇ ਬੱਚੇ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ, ਉਸ ਦੇ ਲਈ ਕਾਲ ਕਰ ਸਕਦੇ ਹੋ ਰਜਿਸਟਰ ਕਰਵਾਉਣ ਦੇ ਲਈ। ਨੰਬਰ 408-272-5200 ਜਾਂ 408-722-7698 4087227698 ਦੇ ਉੱਤੇ। ਤੇ ਹੁਣ ਮਾਰਕੀਟ ਦਾ ਜੇ ਤੁਹਾਨੂੰ ਜਾਂਦੇ ਜਾਂਦੇ ਦੱਸਦੇ ਜਾਈਏ, ਅੱਜ ਜਿਹੜਾ ਡਾਓ ਜੋਨ ਆ ਉਸ ਦੇ ਵਿੱਚ 299 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 39,112 ਤੇ ਬੰਦ ਹੋਇਆ। S&P 21 ਪੁਆਇੰਟ ਵੱਧ ਕੇ 5400 ਤੇ
69 ਦੇ ਉੱਤੇ ਤੇ ਜਿਹੜਾ ਨੈਸਡੈਕ ਆ ਉਹ 221 ਪੁਆਇੰਟ ਵੱਧ ਕੇ 17,718 ਦੇ ਉੱਤੇ। ਸੋਨੇ ਦਾ ਭਾਅ $2331 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ, 10 year yield 4.25%, ਕ੍ਰਿਪਟੋ ਕਰੰਸੀ ਬਿਟਕੋਇਨ 61,785, ਇਥੀਰੀਅਮ $3391 ਦੇ ਬਰਾਬਰ ਚੱਲ ਰਿਹਾ ਹੈ। ਜੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰੀਏ ਤਾਂ $1 ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ ਰਹੀ ਹੈ। ਇਸੇ ਤਰ੍ਹਾਂ ਇੰਡੀਆ ਦੇ 83 ਰੁਪਏ 43 ਪੈਸੇ ਦੇ ਬਰਾਬਰ ਰਹੀ ਹੈ ਤੇ ਪਾਕਿਸਤਾਨ ਦੇ 278 ਰੁਪਏ 81 ਪੈਸਿਆਂ ਦੇ ਬਰਾਬਰ $1 ਦੀ ਕੀਮਤ ਰਹੀ ਹੈ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਮਲ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।